वाहिगुरू जी का खालसा वाहिगुरू जी की फतेह। TVT4 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਇਸ ਸਾਲ ਦੇ ਵਿੱਚ ਦੇਖ ਰਹੇ ਹਾਂ ਗੁਰੂ ਨਾਨਕ ਸਾਹਿਬ ਦਾ ਜਿਹੜਾ 550ਵਾਂ ਪ੍ਰਕਾਸ਼ ਦਿਹਾੜਾ ਹੈ, ਇਹਦੇ ਜਿਹੜੇ ਜਸ਼ਨ ਨੇ ਦੁਨੀਆ ਭਰ ਦੇ ਵਿੱਚ ਸਿੱਖਾਂ ਵੱਲੋਂ ਮਨਾਏ ਜਾ ਰਹੇ ਨੇ। एक अहम नुकता, एक अहम गल जिहड़ी कि दिल्ली दे सिखां वल्लों उठाई गई है, वो दोबारा इस वक्त रिवाइवल एक मूवमेंट दी जिहड़ी हैगी है वो कोशिश की जा रही है कि गुरुद्वारा ज्ञान गोदड़ी जिहड़ा कि हरिद्वार दे विच स्थित है, जिन्होंने 1984 दे विच मलियामेट कर दिता गया सी ते उत्थे इस वक्त स्काउट्स का जिहड़ा दफ्तर है वो बनाया होया। ਇਹ ਗੁਰਦੁਆਰਾ ਗੁਰੂ ਨਾਨਕ ਸਾਹਿਬ ਦੀ ਪਹਿਲੀ ਉਦਾਸੀ ਦੇ ਨਾਲ ਸੰਬੰਧਿਤ ਹੈ। ਇੱਕ ਇਤਿਹਾਸਕ ਅਸਥਾਨ ਹੈ ਜਿਹੜਾ ਕਿ ਗੁਰੂ ਨਾਨਕ ਸਾਹਿਬ ਦੇ ਨਾਲ ਡਾਇਰੈਕਟਲੀ ਜਿਹਦਾ ਸੰਬੰਧ ਹੈ ਤੇ 1984 ਦੇ ਵਿੱਚ ਇਸ ਗੁਰਦੁਆਰੇ ਨੂੰ ਮਲੀਆਮੇਟ ਕਰ ਦਿੱਤਾ ਗਿਆ ਸੀ, ਤਹਿਸ ਨਹਿਸ ਕਰ ਦਿੱਤਾ ਗਿਆ ਸੀ ਤੇ ਅੱਜ ਉੱਥੇ ਜਿਹੜੇ ਸਰਕਾਰੀ ਸਕਾਊਟਸ ਦਾ ਦਫ਼ਤਰ ਹੈ ਉਹ ਬਣਿਆ ਹੋਇਆ। ਪਿਛਲੇ ਸਾਰੇ ਸਾਲਾਂ ਦੇ ਵਿੱਚ ਮੰਗ ਉੱਠਦੀ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਵੀ, ਪਰ ਨਾ ਤਾਂ ਉੱਤਰਾਖੰਡ ਖੰਡ ਦੀ ਸਰਕਾਰ ਨੇ ਤੇ ਨਾ ਹੀ ਕੇਂਦਰ ਦੀ ਸਰਕਾਰ ਨੇ ਕੋਈ ਇਹਦੇ ਤੇ ਸੁਹਿਰਦਤਾ ਦੇ ਨਾਲ ਕੋਈ ਕਦਮ ਪੁੱਟਿਆ। ਹੁਣ ਦਿੱਲੀ ਦੇ ਜਿਹੜੇ ਸਿੱਖ ਹੈਗੇ ਆ, ਸਰਦਾਰ ਗੁਰਚਰਨ ਸਿੰਘ ਬੱਬਰ ਆਲ ਇੰਡੀਆ ਸਿੱਖ ਕਾਨਫਰੰਸ ਦੇ ਜਿਹੜੇ ਕਿ ਪ੍ਰਧਾਨ ਨੇ, ਉਹਨਾਂ ਵੱਲੋਂ ਉੱਥੋਂ ਦੀ ਲੋਕਲ ਸੰਗਤ ਦੇ ਨਾਲ ਮਿਲ ਕੇ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਗਈ ਹੈ ਕਿ ਅਸੀਂ ਜਿਹੜਾ ਇਹ ਗੁਰਦੁਆਰਾ ਹੈ, ਗੁਰਦੁਆਰੇ ਦੀ ਜਿਹੜੀ ਸੇਵਾ ਸੰਭਾਲ ਹੈ ਉਹ ਵਾਪਸ ਸਿੱਖਾਂ ਦੇ ਹੱਥਾਂ ਦੇ ਵਿੱਚ ਆਉਣੀ ਚਾਹੀਦੀ ਹੈ। ਉੱਥੋਂ ਜਿਹੜਾ ਇਲੀਗਲ ਗੈਰ ਕਾਨੂੰਨੀ ਤੌਰ ਤੇ ਜਿਹੜਾ ਕਬਜ਼ਾ ਕੀਤਾ ਹੋਇਆ ਉਹ ਹਟਣਾ ਚਾਹੀਦਾ। ਸੋ ਇਹ ਇੱਕ ਬੜਾ ਅਹਿਮ ਨੁਕਤਾ ਜਿਹੜਾ ਉਠਾਇਆ ਜਾ ਰਿਹਾ ਹੈ ਇਸ ਵਕਤ। ਇਸੇ ਬਾਬਤ ਅਸੀਂ ਅੱਜ ਗੱਲਬਾਤ ਕਰਾਂਗੇ ਦਿੱਲੀ ਤੋਂ ਸਰਦਾਰ ਗੁਰਚਰਨ ਸਿੰਘ ਬੱਬਰ ਹੋਰਾਂ ਦੇ ਨਾਲ, ਜਿਹੜੇ ਕਿ ਉੱਘੇ ਪੱਤਰਕਾਰ ਨੇ ਦਿੱਲੀ ਤੋਂ, ਤੇ ਓਵਰਆਲ ਇਸ ਸਾਰੀ ਸਿਚੁਏਸ਼ਨ ਦੇ ਵਿੱਚ SGPC ਤੇ ਹੋਰ ਜਿਹੜੀਆਂ ਸਿੱਖਾਂ ਦੀਆਂ ਇੰਸਟੀਟਿਊਸ਼ਨਸ ਨੇ ਉਹਨਾਂ ਦਾ ਰੋਲ ਕੀ ਰਿਹਾ ਪਿਛਲੇ ਸਮੇਂ ਦੇ ਵਿੱਚ। ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਸ਼ੁਰੂਆਤ ਕਰਨੀ ਚਾਹੂੰਗਾ, ਤੁਸੀਂ ਜਿਹੜੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕੀਤੀ ਹੈ, ਅਸੀਂ ਦੇਖਦੇ ਹਾਂ ਪਿਛਲੇ ਸਾਲਾਂ ਦੇ ਵਿੱਚ ਵੀ 2017-18 ਦੇ ਵਿੱਚ ਵੀ ਇੱਕ ਮੂਵਮੈਂਟ ਉੱਠੀ ਸੀ ਜਦੋਂ ਗੁਰਦੁਆਰਾ ਗਿਆਨ ਗੋਦੜੀ ਨੂੰ ਵਾਪਸ ਸਿੱਖਾਂ ਨੂੰ ਇਹਦੀ ਸੇਵਾ ਸੰਭਾਲ ਲੈਣ ਦੇ ਲਈ ਜਿਹੜੇ ਅਕਾਲ ਤਖਤ ਤੋਂ ਵੀ ਜਿਹੜੇ ਹੈਗੇ ਆ ਹੁਕਮ ਜਾਰੀ ਹੋਏ ਸੀ, ਅਖੰਡ ਪਾਠਾਂ ਦੀ ਇੱਕ ਲੜੀ ਸ਼ੁਰੂ ਕੀਤੀ ਗਈ ਸੀ, ਪਰ ਗੱਲ ਕਿਸੇ ਕੰਢੇ ਤੇ ਨਹੀਂ ਲੱਗੀ। ਹੁਣ ਤੁਸੀਂ ਕੀ ਸਮਝਦੇ ਹੋ ਇਸ ਬਾਬਤ ਤੇ ਕੀ ਤੁਸੀਂ ਅਕਾਲ ਤਖਤ ਸਾਹਿਬ ਤੇ ਜਿਹੜੀ ਅਰਦਾਸ ਕੀਤੀ ਹੈ, ਕਿਸ ਤਰੀਕੇ ਦੇ ਨਾਲ ਤੁਸੀਂ ਅੱਗੇ ਵਧਣ ਦੀ ਜਿਹੜੀ ਵਿਉਂਤ ਹੈ ਉਹ ਬਣਾਈ ਹੈ? देखो अमरवीर जी, ये स्थान बड़ा पुरातन है और 460 वरे पुरातन ऐतिहासिक स्थान है जी। और इस पवित्र स्थान पे बाबा जी ने बहुत बड़ा समा रुक के लोकां नू ज्ञान बख्शिया सी, खास करके पंडितां नू अंधविश्वास के खिलाफ। इस जगह के उत्ते मैं दस दवां, नानकवाड़ा बहुत वड्डी जगह जिथे साडी लगभग 25 एकड़ जमीन सी नानकवाड़ा विच जी, और हरदीपुरी के आस पास सारे जिन्नियां बिल्डिंगां ने वो बिल्डिंग सारियां बाबा जी के पवित्र स्थान पे बनिया हुई ने, दुकाना भी बाजार भी। ये सब नूं पता है जब हिंदुस्तान पाकिस्तान का बंटवारा होया सी, जेडे रफूजी आए सी वो नानकवाड़ा दे विच बस अंदर बढ़ गए ते उन्होंने ने कब्जे कर ले ते हुण उन्होंने पक्कियां बस्तियां बना लिया जी। और 1984 के काले दिनों दे विच इस गुरुद्वारा साहब नू हरिद्वार दे कुछ दुष्ट पंडितां ने मलियामेट करके हुण तक जबरन कब्जा कर रखा है ते खुली चुनौती से कौम नू दे रखी है कि असीं बाबा जी दा पवित्र स्थान गुरुद्वारा ज्ञान गोदड़ी दा तुहानू कब्जा नहीं देंदे। ਇਹ ਗੱਲ ਅਕਾਲ ਤਖਤ ਦੇ ਜਥੇਦਾਰ ਨੂੰ ਪਤਾ ਹੈ, ਇਹ ਗੱਲ ਜਿਹੜੀ ਸ਼੍ਰੋਮਣੀ ਕਮੇਟੀ ਸਾਰੀ ਨੂੰ ਪਤਾ ਹੈ, ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਸਾਰੇ ਪਰਿਵਾਰ ਨੂੰ ਪਤਾ ਹੈ, ਸਾਰੇ ਅਕਾਲੀ ਧੜਿਆਂ ਨੂੰ ਪਤਾ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਤਾ ਹੈ, ਦਮਦਮੀ ਟਕਸਾਲ ਨੂੰ ਪਤਾ ਹੈ, ਸਾਰੀਆਂ ਜੁਝਾਰੂ ਪੰਥਕ ਸਿੱਖ ਜਥੇਬੰਦੀਆਂ ਨੂੰ ਪਤਾ ਹੈ ਜੀ। ਇਸ ਦੇ ਬਾਵਜੂਦ ਮੈਂ ਇੱਕ हिस्ट्री का स्टूडेंट हाँ, मैं सीनियर जर्नलिस्ट हाँ और मेरी उम्र इस वक्त 61 साल है जी। और मैं 3 अखबारों का एडिटर हाँ। मैनू समझ नहीं आ रही कि साडे चुप क्यों ने, जबकि इतना ऐतिहासिक पवित्र स्थान जिथे वो बाबा जी ने पहली उदासी से सब तो पहला शुरुआत की थी। सारे जेड़े कहंदे कुहांदियां वड्डियां संस्थावां जथेबंदियां और बड़े अपने आप नूं दावा करन वाले बंदे चुप क्यों ने, मैनू नहीं समझ आ रही। जिथों तक तुसी किया है, मैं इस मूवमेंट नूं अज तो 14 साल पहला शुरुआत की थी जी। 14 साल तो लगातार असीं साल दे विच 4 वारी जाने गुरुद्वारा साहब तक पहुंचन नहीं देंगे, बॉर्डर सील कर देंगे ने, सारियां गिरफ्तारियां हो जांदियां ने। लोकल सिखां दे उत्ते उन्होंने देशद्रोह दे मुकदमे भी बनाए ने जिहड़े चल रहे ने जी। पर सारियां संस्थावां बड़ा अफसोस होंदा है मन दे विच कि ये चुप क्यों ने। खैर जब 14 साल की मूवमेंट दे विचों चलते चलते पिछले 2 साल पहला श्रोमणी गुरुद्वारा प्रबंधक कमेटी, दिल्ली सिख गुरुद्वारा प्रबंधक कमेटी, श्री अकाल तख्त साहब की छत्र छाया हेठ इन्होंने सारिया जथेबंदियां नूं दरबार साहब हरमंदर साहब बुला के मीटिंग की थी ते कहा कि असी सरकार ते दबाव बनावांगे ते जब बाबा जी का 550 साल जरा प्रकाश दिवस आएगा असी उस तो पहला इथे कब्जा भी ले लांगे ते बहुत शानदार गुरु घर बनावांगे जी। पर मैनू इस गल का भी बड़ा अफसोस है। दिल्ली सिख गुरुद्वारा प्रबंधक कमेटी ने गुरुद्वारा रकाबगंज और बड़े इतिहासक गुरुद्वारे से बड़े बड़े होर्डिंग लगा रखे ने, बोर्ड लगा रखे ने, गुरुद्वारा श्री ज्ञान गोदी साहब क्यों आजाद करवाण दे जी। श्रोमणी गुरुद्वारा प्रबंधक कमेटी ने जब उत्थे बहुत बड़ी मीटिंग की थी तां भी उन्होंने बहुत भारी मीडिया सद्या सीगा और उस तो बाद बिल्कुल चुप और शांत हो गए ने। इस तरह हो गए ने कि यह मीडिया दे विच भी 2 शब्द कहने नूं तैयार नहीं। क्यों समझ नहीं आ रही मैनू। प्रेस कॉन्फ्रेंस करके सरकार तो गुरुद्वारा साहब की जगह मंगन नूं भी संस्थावां तैयार नहीं, चुप ने। मैं क्योंकि सीनियर जर्नलिस्ट हाँ, दिल्ली दे विच हाँ जी, मैनू कई चीजां पता लग जांदियां ने। देखो सरदार प्रकाश सिंह बादल का परिवार और सुखबीर बादल, हरसिमरत कौर बादल ते श्रोमणी अकाली दल बादल का साथ धड़ा आरएसएस नाल जुड़िया जग जाहिर है जी। मोदी ने बड़े मित्र सज्जन ने ते मोदी ने इस बार जब शपथ ली है 3 वारी वार प्रकाश सिंह बादल से उन्हें पैर ते मत्था टेकिया, आशीर्वाद लिया। तुसी देख लो कितनी सांझ है इन्हां दी गूढ़ी। पर इसके बावजूद भी जब मोदी नु इनवाइट करन गए ने इन्होंने नहीं कहा कि साडे बाबा जी का पवित्र स्थान गुरुद्वारा ज्ञान गोदरी साडे हवाले करो, उत्थे बैठे पंडितां नु बाहर कढो, साडे बाबा जी का गुरुद्वारा वापस करो। इन्होंने इन्नी गल भी नहीं कही। श्रोमणी कमेटी ने, दिल्ली कमेटी ने और दमदमी टकसाल वर्गियां वड्डियां संस्थावां ने एक बार भी प्रेस कॉन्फ्रेंस करके यह नहीं किया कि असी हरिद्वार जावांगे, साडे बाबा जी का पवित्र स्थान है, असी उत्थे प्रोग्राम मनावांगे, गुरपुरब मनावांगे, प्रकाश दिवस मनावांगे। इन्होंने कोई गल नहीं कही जी। मैनू इन्हां ते बड़ा ही दुख है। पर मैं अमरवीर जी आज तुहाडे नाल कुछ गिला शिकवा भी करन लगा। जी। बाहरले मुल्कां दे विच बैठे सिखां नूं सब कुछ पता है। बाहरले देशां दे विच बैठे हिंदुस्तान तो बाहर बैठे दुनिया भर दे
ਨਹੀਂ ਰੱਖੀ। ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਸਿੱਖ ਚੈਨਲ ਨੇ, ਰੇਡੀਓ ਨੇ, ਔਰ ਇਹਨਾਂ ਸਿੱਖ ਚੈਨਲਾਂ ਤੇ ਰੇਡੀਓ ਸਟੇਸ਼ਨਾਂ ਤੇ ਜਿਹੜੇ ਸਿੱਖਾਂ ਦੇ ਨੇ, ਉਹਨਾਂ ਤੇ ਕਈ ਛੋਟੇ ਛੋਟੇ ਮਾਮਲਿਆਂ ਤੇ ਰੋਜ਼ਾਨਾ ਡਿਬੇਟਸ ਕਰਦੇ ਨੇ। ਪਰ ਮੈਨੂੰ ਬੜਾ ਹੈਰਾਨੀ ਹੈ ਕਿ ਪੂਰੀ ਦੁਨੀਆ ਬਾਹਰਲੇ ਮੁਲਕਾਂ ਦੇ ਵਿੱਚ ਬੈਠੀ ਸਿੱਖ ਲੀਡਰਸ਼ਿਪ ਨੂੰ ਕਿਸ ਗੱਲ ਦਾ ਡਰ ਹੈ ਜੀ। ਉਹ ਕਿਉਂ ਚੁੱਪ ਨੇ? ਉਹਨਾਂ ਨੇ ਕਿਉਂ ਨਹੀਂ ਕੋਈ ਵੱਡਾ ਅੰਦੋਲਨ ਜਾਂ ਵੱਡੀ ਡਿਬੇਟ ਸੋਸ਼ਲ ਮੀਡੀਆ ਤੇ ਔਰ ਟੀਵੀ ਚੈਨਲਾਂ ਤੇ ਖੜੀ ਕੀਤੀ? ਉਹਨਾਂ ਨੇ ਕਿਉਂ ਨਹੀਂ ਭਾਰਤ ਸਰਕਾਰ ਤੋਂ ਹੁਣ ਤੱਕ ਜ਼ੋਰਦਾਰ ਮੰਗ ਕੀਤੀ? ਉਹਨਾਂ ਨੇ ਕਿਉਂ ਨਹੀਂ ਜ਼ੋਰਦਾਰ ਪ੍ਰੋਟੈਸਟ ਤੇ ਪ੍ਰਦਰਸ਼ਨ ਕੀਤੇ ਕਿ ਸਰਕਾਰ ਨੂੰ, ਹਿੰਦੁਸਤਾਨ ਦੀ ਸਰਕਾਰ ਨੂੰ ਮਜਬੂਰ ਕੀਤਾ ਜਾਏ ਕਿ ਸਾਡੇ ਬਾਬਾ ਜੀ ਦਾ ਗੁਰਦੁਆਰਾ ਵਾਪਸ ਕਰੋ? ਉਹਨਾਂ ਨੇ ਕੋਈ ਪ੍ਰੈਸ਼ਰ ਨਹੀਂ ਬਣਾਇਆ। ਔਰ ਬਾਹਰਲੇ ਸਿੱਖਾਂ ਨੇ ਸ਼੍ਰੋਮਣੀ ਕਮੇਟੀ ਤੇ, ਦਿੱਲੀ ਕਮੇਟੀ ਤੇ, ਦਮਦਮੀ ਟਕਸਾਲ ਤੇ ਹੋਰ ਜਿਤਨੀਆਂ ਵੀ ਉਹਨਾਂ ਦੀਆਂ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਨੇ, ਉਹਨਾਂ ਤੇ ਕਿਉਂ ਨਹੀਂ ਦਬਾਅ ਬਣਾਇਆ? ਇਹ ਜਿਹੜੇ ਡੇਰਿਆਂ ਵਾਲੇ ਬਾਬੇ ਨੇ, ਇਹਨਾਂ ਬਾਬਿਆਂ ਦੀਆਂ ਡਿਬੇਟਸ ਤੇ ਬਹੁਤ ਕਰਦੇ ਨੇ ਜੀ। ਔਰ ਕਿੰਤੂ ਪਰੰਤੂ ਬੜਾ ਹੁੰਦਾ। ਪਰ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਦੁਨੀਆ ਭਰ ਦੇ ਵਿੱਚ ਰਹਿਣ ਵਾਲੇ ਸਿੱਖਾਂ ਦਾ ਜਿਹੜਾ ਰੁਝਾਨ ਹੈ ਉਹ ਇਸ ਤਰਫ ਨਹੀਂ ਆਇਆ, ਜਦਕਿ ਇਹ ਸਥਾਨ 460 ਵਰੇ ਪੁਰਾਤਨ ਹੈ, ਬਿਲਕੁਲ ਬਹੁਤ ਇਤਿਹਾਸਕ ਹੈ। ਬਾਬਾ ਜੀ ਦਾ ਬਹੁਤ ਵੱਡਾ ਸਮਾਂ ਇੱਥੇ ਲੱਗਿਆ ਔਰ ਉੱਥੇ ਨਾਨਾ ਦੁਆਰਾ ਦੇ ਵਿੱਚ ਬਾਬਾ ਜੀ ਦੀ ਇੱਕ ਮੂਰਤੀ ਵੀ ਪ੍ਰਾਪਤ ਲੱਗੀ ਹੋਈ ਹੈ ਅੱਜ ਤੱਕ। ਪਰ ਅਫਸੋਸ ਇਸ ਗੱਲ ਦਾ ਹੈ ਕਿ ਸਾਰੇ ਤੇ ਕਹਿ ਰਹੇ ਨੇ ਕਿ ਅਸੀਂ ਦਿੱਲੀ ਤੋਂ ਪਾਕਿਸਤਾਨ ਨਨਕਾਣਾ ਸਾਹਿਬ ਜਾਵਾਂਗੇ ਜੀ। ਠੀਕ ਹੈ, ਪਰ ਦਿੱਲੀ ਤੋਂ 200 ਕਿਲੋਮੀਟਰ ਦੂਰੀ ਤੇ ਹਰਿद्वार ਹੈ। ਇੱਥੇ ਕਬਜ਼ਾ ਕਰਕੇ ਬੈਠੇ ਨੇ ਪੰਡਤ, ਚੁਣੌਤੀ ਦਿੰਦੇ ਨੇ। ਇੱਥੇ ਆਉਣ ਨੂੰ ਡਰ ਲੱਗਦਾ, ਡਰ ਲੱਗਦਾ। ਮੈਂ ਡਰ ਦਾ ਸ਼ਬਦ ਪ੍ਰਯੋਗ ਕਰ ਰਿਹਾ, ਇਸਤੇਮਾਲ ਕਰ ਰਿਹਾ ਤੁਹਾਡੇ ਮੰਚ ਤੇ। ਜੇ ਡਰ ਨਹੀਂ ਲੱਗਦਾ ਕਿ ਮੋਦੀ ਦੀ ਸਰਕਾਰ ਤੇ ਅਮਿਤ ਸ਼ਾਹ ਦੀ ਸਰਕਾਰ ਜਿਹੜੀ ਹੈ ਉਹਦੇ ਵਿੱਚ 3 ਮੰਤਰੀ ਨੇ ਸਿੱਖ ਜੀ। ਕਿਤਨੇ ਐਮਪੀ ਨੇ ਪੰਜਾਬ ਤੋਂ? ਕਿਸੇ ਨੇ ਆ ਕੇ ਕਿਹਾ ਕਿ ਅਸੀਂ ਬਾਬਾ ਜੀ ਦੇ ਪਵਿੱਤਰ ਸਥਾਨ ਤੇ ਹਰਿद्वार ਜਾ ਰਹੇ ਹਾਂ? ਸਾਡਾ ਸਥਾਨ ਕਿਸੇ ਨੇ ਪਾਰਲੀਮੈਂਟ ਵਿੱਚ ਖੜੇ ਹੋ ਕੇ ਕਿਹਾ ਕਿ ਸਾਡੇ ਬਾਬਾ ਜੀ ਦਾ 550 ਸਾਲਾ ਪ੍ਰਕਾਸ਼ ਦਿਵਸ ਆ ਰਿਹਾ ਹੈ ਕਿ ਤੁਸੀਂ ਸਾਡੇ ਬਾਬਾ ਜੀ ਦਾ ਪਵਿੱਤਰ ਸਥਾਨ ਵਾਪਸ ਕਰੋ? ਕਿਸੇ ਨੇ ਨਹੀਂ ਕਿਹਾ। ਤੇ ਨਾ ਬਾਬੇ ਮੁਸਲਮਾਨ ਰਹਿਣ ਵਾਲੇ ਸਿੱਖਾਂ ਨੇ ਇਹਨਾਂ ਸਿੱਖਾਂ ਤੇ ਦਬਾਅ ਬਣਾਇਆ, ਨਾ ਉਹਨਾਂ ਨੇ ਅਕਾਲ ਤਖਤ ਤੇ ਦਬਾਅ ਬਣਾਇਆ, ਨਾ ਸ਼੍ਰੋਮਣੀ ਕਮੇਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਬਾਅ ਬਣਾਇਆ। ਉਹਨਾਂ ਨੂੰ ਚਾਹੀਦਾ ਸੀ ਕਿ ਇਸ ਵਕਤ बाबा जी के पवित्र स्थान की जोरदार आवाज बुलंद करते दिल्ली तो नगर कीर्तन दोनों जा रहे हैं और दोनों नगर कीर्तन सिर्फ पाकिस्तान वाल रुख है, उन्होंने इस स्थान वाल कोई रुख नहीं। मैं तुहाडे मंच तो दुनिया भर दे विच जिहड़े सिख तुहाडे चैनल नूं देखदे ने सुनते ने, मैं उन्होंने चरणों में हाथ बन के बेनती करना चाहना कि इस वक्त 3 महीने रह गए ने सिर्फ जी 3 महीने। इन्हां 3 महीनों के विच अगर दबाव बना के तुसी बाबा जी का पवित्र स्थान वापस ना लिया तो फिर बड़ा औखा हो जाएगा, फिर बड़ा औखा हो जाएगा। फिर मिलने की उम्मीद तुसी छड़ दो। उसका कारण है कि प्रकाश सिंह बादल नो जो मेरे सूत्र दसते ने, जो मेरे को इंफॉर्मेशन है, मैं वो ना इंफॉर्मेशन क्योंकि मैं मीडिया दे विच आ, मीडिया दे लोग एक दूसरे नु खबर दे देंदे आ जी। मैनू पता लग्या कि मोदी और अमित शाह ने इन्हों कह दिता है इस मामले पे चुप रहो, बादल परिवार नु कह दिता है। बादल परिवार दे कोल दिल्ली कमेटी है, श्रोमणी कमेटी है, दमदमी टकसाल है और जथेबंदियां उन्हां दे नाल बड़ियां जुड़ियां होईयां, उन्हां सारियां नु कह दिता है कोई गुरुद्वारा ज्ञान गोदरी दी गल ना करे, सारे चुप रहो। क्योंकि उसका कारण है, उसका कारण है मोदी ने, अमित शाह ने, संघ परिवार ने
ਇਹਨਾਂ ਨੂੰ ਬਾਦਲ ਪਰਿਵਾਰ ਨੂੰ ਕਹਿ ਦਿੱਤਾ ਉਹ ਹਰਿਦੁਆਰ ਹਿੰਦੂ ਨਗਰੀ ਹੈ ਜੀ। ਹਰਦੀ ਪੌੜੀ ਦੇ ਉੱਤੇ ਹਿੰਦੂਆਂ ਦੀ ਸ਼ਰਧਾ ਹੈ। ਉਸ ਸਥਾਨ ਤੇ ਗੁਰਦੁਆਰਾ ਬਣਨ ਨਾਲ ਟਕਰਾਅ ਆ ਜਾਏਗਾ। ਉਹ ਕਹਿੰਦੇ ਕਿਸ ਤਰ੍ਹਾਂ ਆ ਜਾਏਗਾ? ਕਿਉਂਕਿ ਬਾਬਾ ਜੀ ਪਖੰਡ ਦੇ ਖਿਲਾਫ ਨੇ। ਬਾਬਾ ਜੀ ਦੀ ਜਿਹੜੀ ਵਿਚਾਰਧਾਰਾ ਸੀ ਉਹ ਪਖੰਡ ਦੇ ਖਿਲਾਫ ਸੀ ਔਰ ਜਿਹੜੀ ਪਿਤਰਾਂ ਦੇ ਖਿਲਾਫ ਸੀ, ਪਾਣੀ ਦੇਣ ਦੇ ਖਿਲਾਫ ਸੀ। ਜਿਹੜੇ ਬੰਦੇ ਸਾਰੇ ਹਲਕੀ ਪੌੜੀ ਤੇ ਆ ਕੇ ਕਰਮ ਕਾਂਡ ਕਰਦੇ ਨੇ, ਪਿਤਰਾਂ ਨੂੰ ਪਾਣੀ ਦਿੰਦੇ ਨੇ, ਸੂਰਜ ਨੂੰ ਜਲ ਦਿੰਦੇ ਨੇ, ਹੋਰ ਕਈ ਉਹਨਾਂ ਦੇ ਅੰਧ ਵਿਸ਼ਵਾਸ ਨੇ, ਉਹ ਹਲਕੀ ਪੌੜੀ ਤੇ ਨੇ। ਤੇ ਜੇ ਗੁਰਦੁਆਰਾ ਬਣ ਗਿਆ ਤੇ ਗੁਰਦੁਆਰਾ ਬਣਨ ਨਾਲ ਉੱਥੇ ਹਿੰਦੂ ਨਗਰੀ ਦੇ ਵਿੱਚ ਜੋ ਗੁਰਬਾਣੀ ਦਾ ਪ੍ਰਵਾਹ ਚਲੇਗਾ, ਗੁਰਬਾਣੀ ਦਾ ਰੋਜ਼ਾਨਾ ਸਵੇਰੇ ਸ਼ਾਮ ਪ੍ਰਵਾਹ ਚਲੇਗਾ, ਉਹ ਪਖੰਡ ਦੇ ਖਿਲਾਫ ਚਲੇਗਾ। ਇਸ ਕਰਕੇ ਉਹਨਾਂ ਨੇ, ਮੋਦੀ ਨੇ ਔਰ ਸੰਘ ਪਰਿਵਾਰ ਨੇ, ਅਮਿਤ ਸ਼ਾਹ ਨੇ, ਇਹਨਾਂ ਨੇ ਫੈਸਲਾ ਕੀਤਾ ਕਿ ਹਰਦੀ ਪੌੜੀ ਤੇ ਅਸੀਂ ਹਰਿਦੁਆਰ ਕਿਸੇ ਵੀ ਕੀਮਤ ਤੇ ਗੁਰੂ ਘਰ ਨਹੀਂ ਬਣਨ ਦੇਣਾ। ਤੁਸੀਂ ਕਿੱਥੇ ਬਣਾਣਾ ਤੇ ਹੋਰ ਕਿੱਥੇ ਬਣਾ ਲੈਣਾ, ਪਰ ਤੁਸੀਂ ਇਸ ਵਕਤ ਗੁਰਦੁਆਰਾ ਸ੍ਰੀ ਗਿਆਨ ਗੋਦੜੀ ਸਾਹਿਬ ਬਾਰੇ ਚੁੱਪ ਵੱਟ ਲੋ, ਤੁਸੀਂ ਬੋਲਣਾ ਹੀ ਨਹੀਂ। ਤੇ ਇਹ ਇਸ ਦਾ ਪ੍ਰਮਾਣ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕमेटी ऐसे वक्त, इस वक्त बिल्कुल चुप है। श्रोमणी कमेटी कोई प्रेस कॉन्फ्रेंस नहीं कर रही, कोई मेमोरेंडम नहीं दे रहे, कोई प्रोटेस्ट नहीं कर रहे, कोई मुजाहरा नहीं कर रहे। छोटे छोटे मामलों पे, छोटिया छोटिया गल्लां पे, छोटे छोटे इशू के उत्ते तब के सोशल मीडिया पे आ जाते हैं, तब के प्रेस कॉन्फ्रेंस करते हैं, तब के मुजाहरे करते हैं, क्योंकि वो सेफ साइड है जी। मैनू तुहाडे मंच ते दुनिया भर के सिखां नूं अपील करनी है कि तुसी चुप क्यों? तुसी ते कम से कम इस जोत नूं जला के रखो। बाबा जी का गुरुद्वारा खो के लै गए सिखां तो, तुसी ते बोलो, तुसी ते श्रोमणी कमेटी ते दबाव बनाओ, तुसी ते श्री अकाल तख्त साहब के जथेदार ते दबाव बनाओ, तुसी दिल्ली सिख गुरुद्वारा प्रबंधक कमेटी ते दबाव बनाओ, तुसी सिखां दियां सारियां जथेबंदियां, सारे डेरियां वाले बाबे कहंदे खांदे रात दिन जिन्हां ने पानी ते बाने दे उत्ते अपना बड़ा दावा कर रखा कि असी पानी भी साडे कोल बहुत है, असी बाने वाले बंदे हैं, असी आपा वालन वाले बंदे हैं, उन्हां ते भी दबाव बनाओ। ते चुप क्यों? ते अमरवीर जी, मैनू इस गल का भी बड़ा अफसोस है कि साडे रागी, साडे टाटी, साडे कथावाचक, साडे ग्रंथी, हैड ग्रंथी, गुरुद्वारियां च विचरण वाले सारे विद्वान, सारे स्कॉलर जी चुप ने, क्योंकि डायरेक्शन जी है वो आई हुई है अमित शाह दी और मोदी दी बादल नो, ते बादल परिवार ने सारे नो इंस्ट्रक्शन दे दी है। कोई भी रागी टाटी, कोई भी कथावाचक, कोई भी ग्रंथी, कोई भी हेड ग्रंथी गुरुद्वारा श्री ज्ञान गोदड़ी साहब बारे नहीं बोलेगा, चुप रहना। जे भरावा यह मामला सच्चा नहीं थी ते फिर अकाल तख्त मीटिंगां क्यों कीतियां तुसी जी? फिर तुसी श्रोमणी कमेटी ने ते अकाल तख्त ते और दिल्ली कमेटी ने संसार भर के सिखां तो जय क्यों किया कि जपजी साहब का पाठ करो। इस तरीक नूं उस दिन सारी सिख कौम ने जपजी साहब का पाठ किया। फिर इन्होंने क्या साडा विश्वास है सानू गुरुद्वारा मिल जाएगा। फिर इन्होंने दो साल जी कंपेन की, जिदे पे कंपेन के उत्ते इन्होंने बहुत वड्डा रुपया जाया किया। फिर 2 साल बाद चुप हो गए। किससे इशारे से चुप ने? ऐसे बड़ा साफ है, पर मैनू लगता है कि इन्होंने बोलना नहीं। इस करके असी श्री अकाल तख्त साहब तो हरिद्वार के उत्थे बॉर्डर ते पुलिस ने सानू गिरफ्तार कर लिया। असी 100-150 लोग सी। असी फिर रात नूं उन्होंने सानू रिहा किया। असी एक अनाउंसमेंट की है, असी
ਗੁਰੂ ਨਾਨਕ ਦੇ ਸਿੱਖ ਅਸੀਂ ਬੇਅਦਲੇ ਦੇ ਸਿੱਖਾਂ, ਬੜੇ ਗਰੀਬ ਸਿੱਖਾਂ, ਬੜੇ ਨਿਮਾਣੇ ਸਿੱਖਾਂ। ਅਸੀਂ ਸਾਰਿਆਂ ਨੇ ਫੈਸਲਾ ਕੀਤਾ ਅਸੀਂ ਆਪਣੇ ਪਰਿਵਾਰਾਂ ਨੂੰ ਲੈ ਕੇ ਦਿੱਲੀ ਦੇ ਗੁਰਦੁਆਰਾ ਮਜਨੂ ਕਿਲਾ ਸਾਹਿਬ ਤੋਂ ਹਰਿਦੁਆਰ ਹਰਦੀਪੁਰੀ ਗੁਰਦੁਆਰਾ ਸ਼੍ਰੀ ਗਿਆਨ ਗੋਦੜੀ ਸਾਹਿਬ ਨਗਰ ਕੀਰਤਨ ਲੈ ਕੇ ਜਾਵਾਂਗੇ 9 ਨਵੰਬਰ ਨੂੰ ਜੀ। 9 ਨਵੰਬਰ ਨੂੰ 2019 ਦਿਨ ਹੈਗਾ ਸ਼ਨੀਵਾਰ। ਅਸੀਂ 9 ਨਵੰਬਰ 2019 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਮਜਨੂ ਕਿਲਾ ਦਿੱਲੀ ਤੋਂ ਅਸੀਂ ਗਿਆਨ ਗੋਦੜੀ ਸਾਹਿਬ ਨਗਰ ਕੀਰਤਨ ਲੈ ਕੇ ਜਾਵਾਂਗੇ। ਅਸੀਂ ਆਪਣੀ ਆਵਾਜ਼ ਬੁਲੰਦ ਕਰਾਂਗੇ। ਅਸੀਂ ਸੰਸਾਰ ਭਰ ਦੇ ਸਿੱਖਾਂ ਦਾ ਧਿਆਨ ਇੱਧਰ ਲੈ ਕੇ ਆਵਾਂਗੇ। ਅਸੀਂ ਹਿੰਦੁਸਤਾਨ और दुनिया भर ਵਿੱਚ ਰਹਿਣ ਵਾਲੇ ਸਿੱਖਾਂ ਦਾ, ਪੰਜਾਬ ਵਿੱਚ ਰਹਿਣ ਵਾਲੇ ਸਿੱਖਾਂ ਦਾ, ਹਿੰਦੁਸਤਾਨ ਦੀ ਸਰਕਾਰ ਦਾ ਔਰ ਉੱਤਰਾਖੰਡ ਦੀ ਸਰਕਾਰ ਦਾ ਧਿਆਨ ਖਿੱਚਣ ਵਾਸਤੇ ਅਸੀਂ ਦਿੱਲੀ ਤੋਂ ਨਗਰ ਕੀਰਤਨ 9 ਨਵੰਬਰ 2019 ਸ਼ਨੀਵਾਰ ਨੂੰ ਲੈ ਕੇ ਜਾਵਾਂਗੇ। ਅਸੀਂ ਕੋਸ਼ਿਸ਼ ਕਰਾਂਗੇ ਕੌਮ ਦੇ ਸਾਰੇ ਲੋਕਾਂ ਨੂੰ ਇਨਵਾਈਟ ਕਰਾਂਗੇ। ਅਸੀਂ ਉਹਨਾਂ ਦੇ ਕੋਲ ਉਹਨਾਂ ਦੇ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ। ਭਾਈ ਤੁਸੀਂ ਆਓ, ਇਸ ਨਗਰ ਕੀਰਤਨ ਦੀ ਅਗਵਾਈ ਕਰੋ। ਤੇ ਜੇ ਕੋਈ ਨਹੀਂ ਆਇਆ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਨਗਰ ਕੀਰਤਨ ਲੈ ਕੇ ਗੁਰਦੁਆਰਾ ਸ਼੍ਰੀ ਗਿਆਨ ਗੋਦੜੀ ਸਾਹਿਬ ਜਾਵਾਂਗੇ 9 ਨਵੰਬਰ ਨੂੰ। ਜੀ ਬਿਲਕੁਲ ਬੱਬਰ ਸਾਹਿਬ, ਜਿਵੇਂ ਤੁਸੀਂ ਸਾਰਾ ਇਹ ਬਿਆਨ ਕੀਤਾ, ਜ਼ਰੂਰ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਜਿਹੜੀ ਤੁਸੀਂ ਇਹ 9 ਨਵੰਬਰ ਨੂੰ ਨਗਰ ਕੀਰਤਨ ਗੁਰਦੁਆਰਾ ਹਰਕੀ ਪੌੜੀ ਲੈ ਕੇ ਜਾਣ ਦੀ ਗੱਲ ਕੀਤੀ ਹੈ, ਇਹਦਾ ਸਰਕਾਰੀ ਦਰਬਾਰੇ ਕੀ ਅਸਰ ਪੈਂਦਾ ਹੈ ਜਾਂ ਪ੍ਰੈਸ਼ਰ ਕਿੰਨਾ ਕੁ ਬਿਲਡ ਹੁੰਦਾ ਹੈ, ਤਾਂ ਸਮਾਂ ਦੱਸੇਗਾ। ਪਰ ਇੱਕ ਵੱਡਾ ਸਵਾਲ ਜਿਹੜਾ ਸਿੱਖ ਕੌਮ ਦੇ ਅੱਗੇ ਜ਼ਰੂਰ ਬੜਾ ਵੱਡਾ ਸਵਾਲ ਬਣ ਕੇ ਖੜਾ ਹੋਇਆ ਕਿ ਅਸੀਂ ਚੁੱਪ ਕਿਉਂ ਆ। ਖਾਸ ਤੌਰ ਤੇ ਜਿਹੜੀਆਂ ਜਥੇਬੰਦੀਆਂ ਨੇ ਜਾਂ ਆਰਗੇਨਾਈਜੇਸ਼ਨਸ ਨੇ, ਇੰਸਟੀਟਿਊਸ਼ਨਸ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਾਰੇ ਤੁਸੀਂ ਜੋ ਉਹਨਾਂ ਦਾ ਰੋਲ ਰਿਹਾ ਹੈ, ਜ਼ਰੂਰ ਉਹਦੇ ਬਾਰੇ ਆਪਣੇ ਜਿਹੜੇ ਵਿਚਾਰ ਨੇ ਸਾਂਝੇ ਕੀਤੇ ਆ। ਪਰ ਆਮ ਜਿਹੜੀ ਸਿੱਖ ਸੰਗਤ ਹੈ ਉਹਦੇ ਸਾਹਮਣੇ ਇਹ ਇੱਕ ਬੜਾ ਵੱਡਾ ਸਵਾਲ ਹੈ ਕਿ ਅਸੀਂ ਜਿੱਥੇ ਦੁਨੀਆ ਭਰ ਦੇ ਵਿੱਚ ਇਸ ਵਕਤ 550ਵਾਂ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਸਾਹਿਬ ਦਾ ਮਨਾ ਰਹੇ ਹਾਂ, ਉੱਥੇ ਇਹ ਇੱਕ ਵੱਡਾ ਸਵਾਲ ਹੈ ਕਿ ਉਹਨਾਂ ਦਾ ਇਤਿਹਾਸਕ ਅਸਥਾਨ ਜਿਹੜਾ ਹਰਿਦੁਆਰ ਦੇ ਵਿੱਚ ਹਰਕੀ ਪੌੜੀ ਦੇ ਉੱਤੇ ਸਥਿਤ ਹੈ, ਗੁਰਦੁਆਰਾ ਗਿਆਨ ਗੋਦੜੀ, ਉਹਨੂੰ ਮਲੀਆ ਮੇਟ ਕਰਕੇ ਤਹਿਸ ਨਹਿਸ ਕਰਕੇ ਉੱਥੇ ਹੁਣ ਕਬਜ਼ਾ ਕੀਤਾ ਹੋਇਆ, ਤੇ ਉਧਰ ਨੂੰ ਸਾਡਾ ਧਿਆਨ ਕਿਉਂ ਨਹੀਂ ਜਾ ਰਿਹਾ। ਸੋ ਅੱਜ ਦੇ ਸ਼ੋਅ ਦੇ ਵਿੱਚ ਬੱਬਰ ਸਾਹਿਬ ਇੱਥੇ ਹੀ ਇਜਾਜ਼ਤ ਚਾਹਾਂਗੇ। ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਜਿਹੜੀ ਕੈਂਪੇਨ ਤੁਸੀਂ ਲੀਡ ਕਰ ਰਹੇ ਹੋ, ਸ਼ੁਰੂ ਕੀਤੀ ਹੈ, ਇਹਦੇ ਵਿੱਚ ਜਿੰਨਾ ਯੋਗਦਾਨ ਅਸੀਂ ਇਸ ਪਲੇਟਫਾਰਮ ਰਾਹੀਂ ਪਾ ਸਕੇ ਜ਼ਰੂਰ ਆਪਣਾ ਉਹ ਬਣਦਾ ਯੋਗਦਾਨ ਪਾਵਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਅੱਜ ਦੀ ਸਾਡੀ ਇਹ ਗੱਲਬਾਤ, ਵਿਚਾਰ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਹੈ, ਜਿੱਥੇ ਬੱਬਰ ਸਾਹਿਬ ਦੀ ਸਾਰੀ ਗੱਲਬਾਤ ਤੇ ਜਿਹੜੀ ਇਹ ਕੈਂਪੇਨ ਉਹਨਾਂ ਨੇ ਸ਼ੁਰੂ ਕੀਤੀ ਹੈ ਗੁਰੂ ਨਾਨਕ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਗੁਰਦੁਆਰਾ ਗਿਆਨ ਗੋਦੜੀ ਨੂੰ ਜਿਹੜਾ ਹੈ ਲਿਬਰੇਟ ਕਰਵਾਉਣ ਦੇ ਲਈ, ਉੱਥੇ ਦੁਬਾਰਾ ਜਿਹੜੀ ਸਿੱਖਾਂ ਦੀ ਸੇਵਾ ਸੰਭਾਲ ਹੈ ਉਹ ਮੁੜ ਸਥਾਪਿਤ ਕਰਨ ਦੇ ਲਈ ਇਹਦਾ ਵੀ ਜਿੰਨਾ ਵੱਧ ਤੋਂ ਵੱਧ ਹਿੱਸਾ ਬਣਿਆ ਜਾਵੇ ਉਹਨਾਂ ਬਣਨਾ ਜ਼ਰੂਰੀ ਹੈ। ਤੇ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਹੈ, ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵੇਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸ ਦਿਆਂ www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।